ਮੈਸ਼ੀਅਤ ਵੀ ਇਸੇ ਚੀਜ਼ ਨਾਲ ਜੁੜੀ ਹੋਈ ਆ ਤੇ ਉਹਨਾਂ ਨੂੰ ਵੀ ਚਾਹੀਦਾ ਉਹਨਾਂ ਦੇ ਮੁਤਾਲਬਾਤ ਪੂਰੇ ਕੀਤੇ ਜਾਣ, ਨਾ ਕਿ ਉਹਨਾਂ ਨੂੰ ਅਕਲੀਅਤ ਹੋਣ ਦਾ ਅਹਿਸਾਸ ਦਿਲਾਇਆ ਜਾਵੇ। ਕੋਈ ਵੀ ਫਸਲ ਬੀਜੀ ਜਾਂਦੀ ਉਹਨਾਂ ਬਹੁਤ ਸਾਰੇ ਲੋਕ ਟੈਚ ਹੁੰਦੇ। ਕਿਸਾਨ ਅਗਰ ਵਿਚਾਰੇ ਦਾ ਉਹਦਾ ਤਾਂ ਖੈਰ ਹੈ ਹੀ ਇਹਦਾ ਹੀ ਆਸਰਾ, ਉਹਨੇ ਲਿਜਾ ਕੇ ਫਸਲ ਜਾ ਕੇ ਮੰਡੀ 'ਚ ਸਿੱਟਣੀ ਹੈ, ਉਹਦੇ ਤੋਂ ਗਾਂਹ ਲੋਕਾਂ ਨੇ ਖਰੀਦਣੀ। ਅਗਰ ਮੰਡੀ 'ਚ ਨਹੀਂ ਜਾਊ ਹਰ ਬੰਦੇ ਲਈ ਪਰੇਸ਼ਾਨੀ ਹੋਊ। ਅਤੇ ਅਸੀਂ ਤਾਂ ਦੁਆ ਹੀ ਕਰ ਸਕਦੇ ਉਹਨਾਂ ਲਈ, ਜਾਂ ਹਕੂਮਤ ਅੱਗੇ ਅਪੀਲ ਕਰ ਸਕਦੇ ਕਿ ਉਹਨਾਂ ਨੂੰ ਉਹਨਾਂ ਦੇ ਹਕੂਕ ਦਿੱਤੇ ਜਾਣ। बड़ा सर्द मौसम आ, वो बेचारे बेयारो मददगार घरां चों निकले आ, ट्रालियां दे उत्ते तंबू लाए आ, उन्हां नूं कोई खाना दे रहा, कोई पानी दे रहा, कोई जर्सी दे रहा, कोई स्वेटर दे रहा। हुकूमत नूं थोड़ा बहुता भी उत्ते तरस नहीं आ रहा। हो रहा ते जिमीदार तो बगैर कोई मुल्क नहीं जिहड़ा जिमीदार तो बगैर चलदा आ। तकरीबन 90% जिहड़ा आ ਜ਼ਿਮੀਦਾਰ ਤੇ ਸਾਰਿਆਂ ਦਾ ਰੋਜ਼ਗਾਰ ਆ, ਤੇ ਹਰ ਚੀਜ਼ ਜਿਹੜੀ ਆ ਖਾਣ ਪੀਣ ਵਾਲੀ ਚੀਜ਼ ਜਿਹੜੀ ਜ਼ਿਮੀਦਾਰ ਤੋਂ ਸ਼ੁਰੂ ਹੁੰਦੀ ਆ, ਔਰ ਜ਼ਿਮੀਦਾਰ ਤੋਂ ਬਗੈਰ ਕਿਸੇ ਦਾ ਬੰਦੇ ਦਾ ਗੁਜ਼ਾਰਾ ਨਹੀਂ ਹੈਗਾ। ਲੇਕਿਨ ਸਭ ਤੋਂ ਜ਼ਿਆਦਾ ਧੱਕਾ ਜਿਹੜਾ ਜ਼ਿਮੀਦਾਰ ਨਾਲ ਕੀਤਾ ਜਾਂਦਾ, ਜ਼ਿਆਦਤੀ ਜ਼ੁਲਮ ਹੋ ਰਿਹਾ, ਜਿਹਨੂੰ ਉਹਨਾਂ ਨੂੰ ਚਾਹੀਦਾ ਕਿ ਉਹ ਬਹੁਤ ਅੱਛੇ ਤਰੀਕੇ ਆਸਨ ਤਰੀਕੇ ਦੇ ਨਾਲ ਇਹਨੂੰ ਸੋਲਵ ਕਰਨ। ਔਰ ਇਹ ਕਿਉਂਕਿ ਅਸੀਂ ਵੀ ਜ਼ਿਮੀਦਾਰ ਨਾਲ ਤਲਕ ਰੱਖਦੇ ਹਾਂ, ਅਤੇ ਇਸ ਵਾਸਤੇ ਸਾਨੂੰ ਮਹਿਸੂਸ ਹੁੰਦਾ ਕਿ जो इन्हां दियां तकलीफां आ, जो इन्हां नूं मसाइल आ, जो मसले आ, ये काबिले हल आ और बड़े अच्छे तरीके नाल हल होने चाहिए। वो एक जिदिया जिहा आदमी आ, बड़ा घटियापन और बहुत घटियापन हो रहा। सिख वीरां दे नाल आ असीं बेचारे उत्थे जाके बैठे आ, इन्नी परेशानी सर्दी भी उपरों इन्नी ज़्यादा हो रही आ, ते वो अगर अपनी जिम्मेदारी तवज्जो ना देणगे, खेतां 'ਚ नहीं जाणगे, एक 2-4 दिन खेतां 'ਚ जाओ सब कुछ वीरान हो जांदा। ਉਹ ਤਾਂ ਫਿਰ ਏਡੀ ਦੂਰ ਜਾ ਕੇ ਬੈਠੇ, ਉਹਨਾਂ ਨੂੰ ਚਾਹੀਦਾ ਉਹਨਾਂ ਦੇ ਮੁਤਾਲਬਾਤ ਸੁਣੇ ਜਾਣ ਤਾਂ ਕਿ ਉਹਨਾਂ ਨੂੰ ਕੋਈ ਮਸਾਇਲ ਦਾ ਸ਼ਿਕਾਰ ਹੋਣ ਤੋਂ ਆਪ ਵੀ ਬਚਣ ਔਰ ਉਹਨਾਂ ਦਾ ਮੁਲਕ ਵੀ ਬਚੇ। ਹਰ ਵਕਤ ਹਰ ਸਾਲ ਹਰ ਤਰ੍ਹਾਂ ਦਾ ਤਾਵਨ ਕਰਾਂਗੇ। ਅਸੀਂ ਉਹਨਾਂ ਨੂੰ ਫਤਿਹ ਵੀ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, सत श्री अकाल, प्रणाम जी दोस्तों। ਤੁਸੀਂ ਜਾਣਦੇ ਹੋ ਕਿ ਇੱਕ ਪਿੰਡ ਪੰਜਾਬ ਦਾ ਚੈਨਲ ਤੇ ਪਾਰਟੀਸ਼ਨ ਦੇ ਨਾਲ ਰਿਲੇਟਡ ਸਟੋਰੀਆਂ ਔਰ ਫਨੀ ਸਟੋਰੀਆਂ ਵੀ ਤੁਹਾਨੂੰ ਦੇਖਣ ਨੂੰ ਮਿਲਦੀਆਂ ਆ। ਪੰਜਾਬ ਦਾ ਕਲਚਰ ਪੇਸ਼ ਕਰੀਦਾ ਆ। ਇਹਦੇ ਨਾਲ ਅੱਜ ਅਸੀਂ ਚੜ੍ਹਦੇ ਪੰਜਾਬ 'ਚ ਜਿਹੜਾ ਸਾਡੇ ਕਿਸਾਨ ਭਰਾਵਾਂ ਦੇ ਨਾਲ ਜਿਹੜਾ ਬਿੱਲ ਪਾਸ ਕੀਤਾ, ਉਹਦੇ ਸਿਲਸਿਲੇ ਵਿੱਚ ਉਹਨਾਂ ਦਾ ਇhtਜਾਜ ਉੱਥੇ ਸ਼ੁਰੂ ਹੋਇਆ ਆ। ਉਹਦੇ ਸਿਲਸਿਲੇ ਵਿੱਚ ਅਸੀਂ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਕੋਲੋਂ ਉਹਨਾਂ ਦੀ ਰਾਏ ਲੈਣੀ ਆ ਕਿ ਕਿਆ ਜੋ ਕੁਛ ਇਹ ਚੜ੍ਹਦੇ ਪੰਜਾਬ 'ਚ ਹੋ ਰਿਹਾ ਆ ਇਹ ਹੋਣਾ ਚਾਹੀਦਾ ਆ ਜਾਂ ਨਹੀਂ ਹੋਣਾ ਚਾਹੀਦਾ। ਕਿਆ ਇਹਦੇ ਨਾਲ ਮੁਲਕ ਦੇ ਵਿੱਚ ਗਜ਼ਾਈ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ, ਕਿਉਂਕਿ ਕਿਸੇ ਵੀ ਮੁਲਕ ਦੀ ਜ਼ਰੀ ਮਈਸ਼ਤ ਦਾ ਜਿਹੜਾ ਬਹੁਤ ਬੜਾ ਦਾਰੋਮਦਾਰ ਜਿਹੜਾ ਉਹ ਕਿਸਾਨੀ 'ਤੇ ਹੁੰਦਾ ਆ। ਅਗਰ ਕਿਸਾਨ ਨਹੀਂ ਹੈਗਾ ਤਾਂ ਸ਼ਹਿਰਾਂ ਦੇ ਵਿੱਚ ਜਿਹੜੇ ਆ ਬਾਕੀ ਚੀਜ਼ਾਂ ਜਿਹੜੀਆਂ ਰੋਜ਼ਮर्रा ਇਸਤੇਮਾਲ ਦੇ ਵਿੱਚ ਸਾਨੂੰ ਦੇਖਣ ਨੂੰ ਖਾਣ ਨੂੰ ਮਿਲਦੀਆਂ ਆ ਉਹ ਵੀ ਸਾਡੇ ਤੱਕ ਨਾ ਪਹੁੰਚਣ। ਜਿਸਮ 'ਤੇ ਪਾਉਣ 'ਤੇ ਕੱਪੜੇ ਤੋਂ ਲੈ ਕੇ ਖਾਣ ਪੀਣ ਦੀ ਹਰ ਚੀਜ਼ ਜਿਹੜੀ ਉਹ ਕਿਸਾਨ ਪੈਦਾ ਕਰਦਾ ਆ। ਕਿਆ ਕੋਈ ਕੌਮ ਜਿਹੜੀ ਆ ਉਹ ਜ਼ਿਮੀਦਾਰ ਤਬਕੇ ਤੋਂ ਬਗੈਰ ਜ਼ਿੰਦਾ ਰਹਿ ਸਕਦੀ ਆ? ਔਰ ਇਹ ਬਹੁਤ ਸਾਰੇ ਜਿਹੜੇ ਚੈਨਲ ਆ ਸਾਡੇ ਸਾਈਡ 'ਤੇ ਵੀ ਇਹੀ ਹਾਲ ਆ, ਅਤੇ ਚੜ੍ਹਦੇ ਪੰਜਾਬ ਵਾਲੀ ਸਾਈਡ 'ਤੇ ਵੀ ਇਹੀ ਹਾਲ ਆ ਕਿ ਉਹ ਜਿਹੜੇ ਨਾ ਇਹਦੀ ਕਵਰੇਜ ਨਹੀਂ ਕਰ ਰਹੇ ਹੈਗੇ। ਲਿਹਾਜ਼ਾ ਤੁਹਾਨੂੰ ਉਹਨਾਂ ਦੀ ਜਿਹੜੀ ਮੁਸ਼ੱਕਤ ਆ, ਉਹਨਾਂ ਦਾ ਜਿਹੜਾ ਇhtਜਾਜ ਆ ਉਹ ਸਿਰਫ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦਾ ਆ। ਔਰ ਅਸੀਂ ਵੀ ਇਸੇ ਸਿਲਸਿਲੇ ਦੇ ਵਿੱਚ ਅੱਜ ਇਹ ਥੋੜ੍ਹੀ ਬਹੁਤੀ ਗੁਫ਼ਤਗੂ ਕਰਨੀ ਆ ਆਪਣੇ ਜ਼ਿਮੀਦਾਰ ਭਰਾਵਾਂ ਨਾਲ, ਇਸ ਮੁਲਕ ਦੇ ਆਵਾਮ ਦੇ ਨਾਲ, ਕਿ ਇਹ ਉਹਦੇ ਬਾਰੇ ਕੀ ਸੋਚ ਰੱਖਦੇ। ਰਹਿਮਾਨ ਰਹੀਮ, अस्सलाम वालेकुम। ਅਸੀਂ ਕਿਸਾਨਾਂ ਦੇ ਤਕਲੀਫ ਨੂੰ ਸਮਝਦੇ ਹਾਂ। ਜੋ ਇੰਡੀਆ 'ਚ ਤਹਿਰੀਕ ਚੱਲੀ ਆ ਕਿਸਾਨਾਂ ਦੇ ਹਕੂਕ ਦੇ ਬਾਰੇ, ਸਾਨੂੰ ਦੇਖ ਕੇ ਮੀਡੀਆ 'ਤੇ TV 'ਤੇ ਸੋਸ਼ਲ ਮੀਡੀਆ 'ਤੇ ਬੜੀ ਤਕਲੀਫ ਹੁੰਦੀ ਆ ਕਿ ਮੌਸਮ ਦੀ ਬੜੀ ਸਰਦੀ ਆ, बड़ा सर्द मौसम आ, वो बेचारे बेयारो मददगार घरां चों निकले आ, ट्रालियां दे उत्ते तंबू लाए आ, उन्हां नूं कोई खाना दे रहा, कोई पानी दे रहा, कोई जर्सी दे रहा, कोई स्वेटर दे रहा। हुकूमत नूं थोड़ा बहुता भी उत्ते तरस नहीं आ रहा कि उन्हां दे जिहड़े जायज़ मुतालबे आ मन्ने। असीं अपील करदे हां उन्हां नूं कि उन्हां दे जिहड़े जायज़ मुतालबे आ वो तां कम अज़ कम मन्नो। कम अज़ कम इंसान तो हैगे आ ना, बाकी जो भी आ मज़हब अकीदा जो भी आ इंसान तो हैगे ने। एज ए इंसानियत के नाते ना ही सानू तकलीफ हो रही आ। कोई सिख आ, कोई हिंदू आ, कोई मुसलमान आ। असी एज ए काश्तकार
ਉਹਨਾਂ ਦੇ ਹਕੂਕ ਲਈ ਬੋਲ ਰਹੇ ਹਾਂ। ਸਾਡੀ ਤਕਲੀਫ ਆ, ਸਾਨੂੰ ਤਕਲੀਫ ਆ ਉਹਨਾਂ ਦੀ, ਕਿਉਂਕਿ ਅਸੀਂ ਵੀ ਦੇਖਦੇ ਹਾਂ ਕਿ ਜਦੋਂ ਰਾਤ ਨੂੰ ਪਾਣੀ ਲਾਉਣ ਜਾਂਦੇ ਲੋਕ, ਕਿੰਨੀ ਸਰਦੀ ਹੁੰਦੀ ਆ। 1 ਘੰਟਾ 2 ਘੰਟੇ 4 ਘੰਟੇ ਹੀ ਉੱਥੇ ਰਹਿਣਾ ਔਖਾ ਹੋ ਜਾਂਦਾ। ਉਹ 1 ਮਹੀਨੇ ਤੋਂ ਉੱਥੇ ਇੰਤਜ਼ਾਰ 'ਚ ਆ ਕਿ ਹਕੂਮਤ ਸਾਡੀ ਮਦਦ ਕਰੇ, ਸਾਡੇ ਮੁਤਾਲਬੇ ਮੰਨੇ ਜਾਣ, ਅਸੀਂ ਘਰ ਨੂੰ ਆਈਏ। ਅਸੀਂ ਅਪੀਲ ਕਰਦੇ ਹਾਂ ਐਜ਼ ਏ ਕਿਸਾਨ ਕਿ ਉਹਨਾਂ ਦੇ ਮੁਤਾਲਬੇ ਮੰਨੇ ਜਾਣ। ਔਰ ਇੰਡੀਆ ਜਾਂ ਹਿੰਦੁਸਤਾਨ, ਸਾਨੂੰ ਕੋਈ ਮਸਲਾ ਨਹੀਂ। ਪਾਕਿਸਤਾਨ ਅਲੱਗਾ ਇੱਕ ਮੁਲਕ ਆ, ਹਿੰਦੁਸਤਾਨ ਅਲੱਗਾ ਮੁਲਕ ਆ। ਉਹ ਆਪਣੇ ਸ਼ਹਿਰੀਆਂ ਨੂੰ ਤਾਂ ਹਕੂਕ ਪੂਰੇ ਦੇਣ, ਇੰਨਾ ਹੀ ਸਾਡੀ ਅਪੀਲ ਆ ਉਹਨਾਂ ਅੱਗੇ। ਬਾਕੀ ਅੱਲਾਹ ਤਾਲਾ ਦਾ ਨਿਜ਼ਾਮ ਆ, ਇਹ ਤਾਂ ਚੱਲਦਾ ਹੀ ਰਹਿਣਾ। ਸਿੱਖ ਆ, ਹਿੰਦੂ ਆ, ਹਰ ਬਰਾਦਰੀ ਆਪਣੇ ਮਜ਼ਹਬ ਅਕੀਦੇ ਦੇ ਮੁਤਾਬਕ ਹੀ ਚੱਲਣੀ ਆ। ਅਸੀਂ ਐਜ਼ ਏ ਕਿਸਾਨ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਉਹਨਾਂ ਸਾਡੀ ਕੋਸ਼ਿਸ਼ ਹੈ ਕਿ ਇੰਡੀਆ ਹਕੂਮਤ ਉਹਨਾਂ ਨੂੰ ਬਿਹਤਰ ਸਹੂਲਤਾਂ ਦੇਣ ਕਿਸਾਨਾਂ ਨੂੰ, ਔਰ ਆਪਣੇ ਮੁਲਕ ਤਰੱਕੀ ਕਰਨ। ਰਾਣਾ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਇਹ ਮਜ਼ਹਬ, ਅਕੀਦਾ, ਫਿਰਕਾ ਇਹ ਬਹੁਤ ਪਿੱਛੇ ਰਹਿ ਜਾਂਦਾ ਜਦੋਂ ਕਿ ਆਪਾਂ ਗੱਲ ਇਨਸਾਨੀਅਤ ਦੀ ਕਰੀਏ। ਇਨਸਾਨ ਹੋਣ ਦੇ ਨਾਤੇ ਨਾਲ ਅਸੀਂ ਇਹ ਸਾਰਾ ਇੱਕ ਪ੍ਰੋਗਰਾਮ ਕੀਤਾ ਆ ਕਿ ਇੱਕ ਇੰਨੀ ਠੰਡ ਦੇ ਵਿੱਚ ਜਿਹੜੇ ਵਿਚਾਰੇ ਬੈਠੇ ਆਪਣੇ ਘਰ-ਬਾਰ ਛੱਡ ਕੇ, ਪਿਛਲੇ ਜਿਹੜੇ ਉਹ ਵੱਖਰੇ ਸੁੱਕਣੇ ਪਏ ਆ ਕਿ ਪਤਾ ਨਹੀਂ ਸਾਡੇ ਬੰਦੇ ਜਿਹੜੇ ਗਏ ਆ ਇਹਨਾਂ ਨਾਲ ਕੀ ਬਣੂਗਾ। ਖੈਰ ਖੈਰੀਅਤ ਨਾਲ ਆਪਣੇ ਘਰਾਂ 'ਚ ਆਉਣ ਔਰ ਆਪਣੇ ਜਿਹੜੇ ਉਹਨਾਂ ਦੇ ਜਾਇਜ਼ ਮੁਤਾਲਬਾਤ ਉਹ ਕਾਮਯਾਬ ਹੋ ਕੇ ਆਉਣ। ਸਾਡੀ ਇਹੀ ਕੋਸ਼ਿਸ਼ ਆ ਕਿ ਉਹ ਕਾਮਯਾਬ ਹੋ ਕੇ ਆਉਣ। 2006 ਦੇ ਵਿੱਚ ਅਸੀਂ ਇੰਡੀਆ ਮੈਂ ਗਿਆ ਸੀ, ਆਗਰੇ, ਉੱਥੇ ਲੋਕਾਂ ਨੂੰ ਮਿਲੇ ਹਾਂ ਅਸੀਂ, ਦਿੱਲੀ ਮਿਲੇ ਹਾਂ। ਸਾਡੇ ਵਰਗੇ ਹੀ ਲੋਕ ਆ ਸਾਡੇ, ਯਾਨੀ 2 ਮੁਲਕ ਅਲੱਗਾ ਹੋਏ ਆ, ਇੱਕ ਇੰਡੀਆ ਇੱਕ ਪਾਕਿਸਤਾਨ, ਯਾਨੀ ਸਾਡਾ ਹੀ ਕੁਨਬਾ ਵਾ। ਸਾਨੂੰ ਉਹਨਾਂ ਵਾਸਤੇ ਤਕਲੀਫ ਆ। ਅਸੀਂ ਫਿਰ ਅਪੀਲ ਕਰਦੇ ਹਾਂ ਕਿ ਉਹਨਾਂ ਦੀ ਜਿਹੜੇ ਜਾਇਜ਼ ਮੁਤਾਲਬੇ ਉਹ ਮੰਨੇ ਜਾਣ। ਬਿਸਮਿल्लाहिर्रहमानिर्रहीम। अस्सलाम वालेकुम। ਜਨਾਬ, ਇਹ ਜਿਹੜੀ ਤਹਿਰੀਕ ਚੱਲੀ ਆ ਕਿਸਾਨਾਂ ਦੀ, ਇਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਕਿ ਇਹ ਇੰਤਹਾਈ ਇੰਡੀਆ ਦੇ ਵਿੱਚ ਕਿਸਾਨਾਂ ਦੇ ਨਾਲ ਜ਼ਿਆਦਤੀ ਜ਼ੁਲਮ ਹੋ ਰਿਹਾ, ਜਿਹਨੂੰ ਉਹਨਾਂ ਨੂੰ ਚਾਹੀਦਾ ਕਿ ਉਹ ਬਹੁਤ ਅੱਛੇ ਤਰੀਕੇ, ਆਸਨ ਤਰੀਕੇ ਦੇ ਨਾਲ ਇਹਨੂੰ ਸਾਲਵ ਕਰਨ। ਔਰ ਇਹ ਕਿਉਂਕਿ ਅਸੀਂ ਵੀ ਜ਼ਿਮੀਂਦਾਰੀ ਨਾਲ ਤਲਕ ਰੱਖਦੇ ਹਾਂ ਅਤੇ ਇਸ ਵਾਸਤੇ ਸਾਨੂੰ ਮਹਿਸੂਸ ਹੁੰਦਾ ਕਿ ਜੋ ਇਹਨਾਂ ਦੀਆਂ ਤਕਲੀਫਾਂ ਆ, ਜੋ ਇਹਨਾਂ ਨੂੰ ਮਸਾਇਲ ਆ, ਜੋ ਮਸਲੇ ਆ, ਇਹ ਕਾਬਲੇ ਹੱਲ ਆ ਔਰ ਬੜੇ ਅੱਛੇ ਤਰੀਕੇ ਨਾਲ ਹੱਲ ਹੋਣੇ ਚਾਹੀਦੇ। ਜਦੋਂ ਕਿ ਇੰਡੀਅਨ ਗੌਰਮੈਂਟ ਬਹੁਤ ਜ਼ਿਆਦਤੀ ਕਰ ਰਹੀ ਹੈ ਔਰ ਆਪਣੀ ਇਹਨਾਂ ਹੱਟ ਧਰਮੀ ਤੋਂ ਕੰਮ ਲੈ ਰਹੇ ਆ, ਜਿਹੜਾ ਕਿ ਹਰ ਮਾਮਲੇ 'ਚ ਇੱਦਾਂ ਕਰਦੇ ਆ, ਲੇਕਿਨ ਇਹਦੇ 'ਚ ਵੀ ਇਹ ਜ਼ਿਆਦਾ ਇਸ ਮਾਮਲੇ ਦੇ ਵਿੱਚ ਬਹੁਤ ਜ਼ਿੱਦੀ ਹੋ ਗਏ। ਔਰ ਇਹਨਾਂ ਨੂੰ ਚਾਹੀਦਾ ਕਿ ਇਸ ਗੱਲ ਦਾ ਕੋਈ ਹੱਲ ਕਰਨਾ ਚਾਹੀਦਾ ਔਰ ਉਹਨਾਂ ਨੂੰ ਕੋਈ ਨਰਮ ਗੋਸ਼ਾ ਇਹਨਾਂ ਨੂੰ ਰੱਖਣਾ ਚਾਹੀਦਾ ਕੋਈ। ਕਿਉਂਕਿ ਜਿਹੜਾ ਕਿਸਾਨ ਆ ਜੀ, ਇਹ ਇੱਕ ਰੀੜ੍ਹ ਦੀ ਹੱਡੀ ਦੀ ਹਸੀਅਤ ਰੱਖਦਾ ਆ ਮਈਸ਼ਤ ਦੇ ਵਿੱਚ। ਜੇ ਇਹਨੂੰ ਆਪਾਂ ਪ੍ਰਮੋਟ ਨਹੀਂ ਕਰਨਾ ਫਿਰ ਤਰੱਕੀ ਜਿਹੜੀ ਮੁਮਕਿਨ ਨਹੀਂ ਹੁੰਦੀ। ਸਹੀ ਬਾਤ ਆ, ਮਤਲਬ ਇਹ ਵਾਕਈ ਰੀੜ੍ਹ ਦੀ ਹੱਡੀ ਦੀ ਹਸੀਅਤ ਹੈ ਇਹਨੂੰ, ਅਤੇ ਜੇ ਇਹਨਾਂ ਦੇ ਨਾਲ ਹੀ ਇੰਨੀ ਜ਼ਿਆਦਤੀ ਜ਼ੁਲਮ ਹੋਣੀ ਆ ਤਾਂ ਫਿਰ ਇਹਦਾ ਮਤਲਬ ਆਪਣੀ ਮਈਸ਼ਤ ਨੂੰ ਆਪ ਤਬਾਹ ਕਰਨ ਵਾਲੀ ਗੱਲ ਹੈ। ਅਤੇ ਇਹ ਚੰਗੀਆਂ ਗੌਰਮੈਂਟਾਂ ਇਹੋ ਜਿਹਾ ਨਹੀਂ ਇਕਦਾਮ ਕਰਦੀਆਂ ਜਿਹੜੇ ਇਹ ਕਰਦੇ ਆ। ਦੇਖੋ ਜੀ, ਹੁਣ ਪੋਹ ਮਾਘ ਦੀਆਂ ਰਾਤਾਂ, ਉੱਪਰੋਂ ਇੰਨੀ ਠੰਡ, ਬਾਰਿਸ਼ ਵੀ ਹੋ ਸਕਦੀ, ਲੇਕਿਨ ਉਹ ਆਪਣੇ ਉੱਥੇ ਮੋਰਚੇ ਵਿੱਚ ਬੈਠੇ ਆ, ਲੇਕਿਨ ਕੋਈ ਨੁਕਸਾਨ ਵੀ ਨਹੀਂ ਕਰ ਰਹੇ ਹੈਗੇ। ਬੜੇ ਪੁਰਅਮਨ ਤਰੀਕੇ ਨਾਲ ਇਹਤਜਾਜ ਉਹਨਾਂ ਨੇ ਕੀਤਾ ਔਰ ਬੜਾ ਜਾਇਜ਼ ਮੁਨਾਸਬ ਉਹਨਾਂ ਦਾ ਇੱਕ ਮੁਤਾਲਬਾ ਆ ਜੋ ਵੀ ਉਹ ਕਰ ਰਹੇ ਆ, ਅਤੇ ਉਹਨੂੰ ਮੰਨਿਆ ਜਾਣਾ ਚਾਹੀਦਾ। ਅਤੇ ਅੱਲਾਹ ਤਾਲਾ ਇਹਨਾਂ ਨੂੰ ਤੌਫੀਕ ਦੇਵੇ, ਹਦਾਇਤ ਦੇਵੇ ਕਿ ਰਾਹ ਰਾਸਤੇ 'ਤੇ ਆ ਜਾਣ ਅਤੇ ਲੋਕਾਂ ਦਾ ਇਹ ਖਿਆਲ ਕਰਨ ਆਪਣੀ ਆਵਾਮ ਦਾ। ਬਿਲਕੁਲ ਜੀ, ਕਿਸੇ ਦਾ ਵੀ ਇਹ ਮਕਸਦ ਨਹੀਂ ਹੈਗਾ ਕਿ ਖਾਨਾ ਜੰਗੀ ਵਾਲਾ ਕੋਈ ਸਿਲਸਿਲਾ ਬਣੇ ਜਾਂ ਕੋਈ ਇੱਕ ਦੂਜੇ ਦੀ ਤੋੜ ਫੋੜ ਕਰਨ, ਨੁਕਸਾਨ ਕਰਨ, ਲੇਕਿਨ ਇੱਕ ਜਿਹੜਾ ਜਾਇਜ਼ ਮੁਤਾਲਬਾ ਆ ਉਹਨੂੰ ਅਗਰ ਮੰਨ ਵੀ ਲਿਆ ਜਾਵੇ ਤਾਂ ਇਹਦੇ ਵਿੱਚ ਕੋਈ ਬੜੀ ਗੱਲ ਨਹੀਂ ਹੈਗੀ, ਕਿਉਂਕਿ ਉਹ ਵੀ ਇੱਕ ਮੁਲਕ ਦੇ ਵਿੱਚ ਰਹਿਣ ਵਾਲੀ ਜਿਹੜੀ ਤੁਹਾਡੀ ਉਹ ਇੱਕ ਬਹੁਤ ਬੜਾ ਦਰਜਾ ਹੁੰਦਾ ਕਿਸਾਨ ਦਾ, ਉਹ ਵੀ ਉਸੇ ਮੁਲਕ ਦੇ ਵਾਸੀ ਆ। ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਜਾਇਜ਼ ਹਕੂਕ ਦਿੱਤੇ ਜਾਣੇ ਚਾਹੀਦੇ ਜੀ। ਫਿਰ ਵੈਸੇ ਵੀ ਇਹ ਜਿਹੜੀ ਤਹਿਰੀਕ ਹੈ ਇਹ ਤਾਂ ਪੁਰਅਮਨ ਰਹੀ ਆ ਸ਼ੁਰੂ ਤੋਂ। ਇਹਨਾਂ ਨੇ ਕੋਈ ਐਸੀ ਕੋਈ ਵਾਇਲੇਸ਼ਨ ਨਹੀਂ ਕੀਤੀ ਕਿਸੇ ਚੀਜ਼ ਦੀ, ਅਤੇ ਪੁਰਅਮਨ ਰਹੇ ਆ। ਬੜਾ ਆਪਣਾ ਮੁਤਾਲਬਾ ਜਿਹੜਾ ਜਾਇਜ਼ ਉਹਨਾਂ ਦਾ ਸੀ ਔਰ ਇੰਤਹਾਈ ਜਾਇਜ਼ ਮੁਤਾਲਬਾ ਜਿਹੜਾ ਉਹਨਾਂ ਨੇ ਪੁਰਅਮਨ ਤਰੀਕੇ ਨਾਲ ਆਪਣਾ ਕੀਤਾ ਵਾ, ਅਤੇ ਜਿਹਦੀ ਨਾ ਬਿਲਕੁਲ ਸਾਰੇ ਲੋਕ, ਤਕਰੀਬਨ ਸਾਰੇ ਲੋਕ ਜਿਹੜੇ ਆ ਉਹ ਉਹਨੂੰ ਐਪਰੀਸ਼ੀਏਟ ਕਰਦੇ ਆ ਕਿ ਉਹਨਾਂ ਬੰਦਿਆਂ ਨੇ ਪੁਰਅਮਨ ਰਹੇ ਆ ਔਰ ਸਹੀ ਤਰੀਕੇ ਦੇ ਨਾਲ ਆਪਣਾ ਉਹਨਾਂ ਨੇ ਜਿਹੜਾ ਇਹਤਜਾਜ ਕੀਤਾ ਵਾ। ਸਾਡੇ ਪੰਜਾਬ 'ਚ ਧਰਨਾ ਹੋ ਰਿਹਾ ਜੀ, ਸਾਡੇ ਜ਼ਿਮੀਂਦਾਰ ਭਰਾ, ਅਸੀਂ ਖੁਦ ਜ਼ਿਮੀਂਦਾਰ ਹਾਂ, ਇਸ ਚੀਜ਼ ਨੂੰ ਅਸੀਂ ਅੱਛਾ ਨਹੀਂ ਸਮਝਦੇ ਜੋ ਉਹਨਾਂ ਨਾਲ ਹੋ ਰਿਹਾ। ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਉਹ ਮਿਹਨਤ ਕਰ ਰਹੇ, ਅਸੀਂ ਵੀ ਇੱਥੇ ਪਾਕਿਸਤਾਨ 'ਚ ਇਸੇ ਤਰ੍ਹਾਂ ਮਿਹਨਤ ਕਰ ਰਹੇ। ਸਾਨੂੰ ਪਤਾ ਕੀ ਮੁਸ਼ਕਿਲਾਤ ਆ ਉਹਨਾਂ ਦੇ, ਬਹੁਤ ਹੀ ਤੰਗੀ ਦਾ ਵਕਤ ਹੈ ਇਸ ਟਾਈਮ। ਉਹਨਾਂ ਨੂੰ ਗੌਰਮੈਂਟ ਇੰਡੀਆ ਨੂੰ ਚਾਹੀਦਾ ਉਹਨਾਂ ਦੀ ਗੱਲਬਾਤ ਸੁਣਨ
ਉਹਨਾਂ ਦੀ ਪਰੇਸ਼ਾਨੀਆਂ ਦੂਰ ਕਰਨ, ਕਿਉਂਕਿ ਇੱਕ ਕਿਸਾਨ ਅਨਾਜ ਉਗਾ ਕੇ ਅੱਗੇ ਲੈ ਕੇ ਆਉਂਦਾ ਅਤੇ ਫਿਰ ਹੀ ਕੌਮਾਂ ਅੱਗੇ ਚੱਲਦੀਆਂ ਖਾਂਦੀਆਂ ਪੀਂਦੀਆਂ ਸਾਰਾ ਕੁਝ, ਅਤੇ ਇਹ ਸਭ ਕੁਝ ਅਸੀਂ ਉਗਾਉਂਦੇ ਹਾਂ ਅਤੇ ਅੱਗੇ ਚੱਲ ਕੇ ਖਾਂਦੇ ਹਾਂ। ਬਾਕੀ ਦੁਨੀਆ ਦੀ ਮੈਸ਼ੀਅਤ ਵੀ ਇਸੇ ਚੀਜ਼ ਨਾਲ ਜੁੜੀ ਹੋਈ ਆ, ਅਤੇ ਉਹਨਾਂ ਨੂੰ ਵੀ ਚਾਹੀਦਾ ਉਹਨਾਂ ਦੇ ਮੁਤਾਲਬਾਤ ਪੂਰੇ ਕੀਤੇ ਜਾਣ, ਨਾ ਕਿ ਉਹਨਾਂ ਨੂੰ ਅਕਲੀਅਤ ਹੋਣ ਦਾ ਅਹਿਸਾਸ ਦਿਲਾਇਆ ਜਾਵੇ। ਤੁਸੀਂ ਨਹੀਂ ਸਮਝਦੇ ਕਿ ਜਿਹੜਾ ਸਾਰਾ ਕੁਝ ਅਗਰ ਉਹਨਾਂ ਦੇ ਬਿੱਲ ਪਾਸ ਨਹੀਂ ਹੁੰਦੇ ਤੇ ਮਜ਼ੀਦ ਧਰਨਾ ਲੰਬਾ ਹੁੰਦਾ ਤੇ ਖੇਤ ਜਿਹੜੇ ਵੀਰਾਨ ਹੋ ਜਾਣਗੇ? ਬਿਲਕੁਲ ਇਸੇ ਤਰ੍ਹਾਂ ਹੈ, ਜਿਸ ਤਰ੍ਹਾਂ ਹੁਣ ਤਵੱਜੋ ਨਹੀਂ ਦੇ ਰਹੇ ਉਹ ਵਿਚਾਰੇ ਉੱਥੇ ਜਾ ਕੇ ਬੈਠੇ ਆ, ਇੰਨੀ ਪਰੇਸ਼ਾਨੀ ਸਰਦੀ ਵੀ ਉੱਪਰੋਂ ਇੰਨੀ ਜ਼ਿਆਦਾ ਹੋ ਰਹੀ ਆ, ਅਤੇ ਉਹ ਅਗਰ ਆਪਣੀ ਜ਼ਿਮੀਂਦਾਰੀ ਤਵੱਜੋ ਨਾ ਦੇਣਗੇ, ਖੇਤਾਂ 'ਚ ਨਹੀਂ ਜਾਣਗੇ, 1-2-4 ਦਿਨ ਖੇਤਾਂ 'ਚ ਜਾਓ ਸਭ ਕੁਝ ਵੀਰਾਨ ਹੋ ਜਾਂਦਾ, ਉਹ ਤਾਂ ਫਿਰ ਐਡੀ ਦੂਰ ਜਾ ਕੇ ਬੈਠੇ। ਉਹਨਾਂ ਨੂੰ ਚਾਹੀਦਾ ਉਹਨਾਂ ਦੇ ਮੁਤਾਲਬਾਤ ਸੁਣੇ ਜਾਣ ਤਾਂ ਕਿ ਉਹਨਾਂ ਨੂੰ ਕੋਈ ਮਸਾਇਲ ਦਾ ਸ਼ਿਕਾਰ ਹੋਣ ਤੋਂ ਆਪ ਵੀ ਬਚਣ ਔਰ ਉਹਨਾਂ ਦਾ ਮੁਲਕ ਵੀ ਬਚੇ। ਅਗਰ ਹੁਣ ਗੌਰਮੈਂਟ ਅੱਗੇ ਸਮਝਦੀ ਹੈ ਜਾਂ ਉਹਨਾਂ ਨਾਲ, ਲੇਕਿਨ ਜ਼ੁਲਮ ਹੋ ਰਿਹਾ, ਕਾਫੀ ਜ਼ੁਲਮ ਹੋ ਰਿਹਾ। ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ? ਜੀ ਬਹੁਤ ਗਲਤ ਹੋ ਰਿਹਾ ਹੈ ਜੋ ਵੀ ਇੰਡੀਆ ਦੀ ਸਰਕਾਰ ਕਰ ਰਹੀ ਹੈ, ਆਪਣੇ ਕਿਸਾਨਾਂ ਵਾਸਤੇ ਬਹੁਤ ਗਲਤ ਕਰ ਰਹੀ ਹੈ। ਨਹੀਂ, ਇਸ ਤਰ੍ਹਾਂ ਕਰਨੀ ਨਹੀਂ ਚਾਹੀਦੀ ਹੈ ਇਹਨਾਂ ਨੂੰ। ਤੁਹਾਨੂੰ ਉਹਦਾ ਪਤਾ ਹੈ ਵੀ ਕੀ ਹੋ ਰਿਹਾ? ਹਾਂਜੀ, ਇਹ ਬਹੁਤ ਜ਼ੁਲਮ ਕਰ ਰਹੇ ਨੇ ਇਸ ਟਾਈਮ ਆਪਣੇ ਕਿਸਾਨ ਭਾਈਆਂ ਦੇ ਉੱਤੇ, ਅਤੇ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਹੈ, ਨਹੀਂ ਕਰਨੀ ਚਾਹੀਦੀ। ਉਹਨਾਂ ਦੇ ਜਾਇਜ਼ ਮੁਤਾਲਬਾਤ ਮੰਨੇ ਜਾਣੇ ਚਾਹੀਦੇ। ਹਾਂਜੀ, ਉਹਨਾਂ ਦੇ ਜਾਇਜ਼ ਮੁਤਾਲਬਾਤ ਜਿੰਨੇ ਵੀ ਨੇ ਉਹ ਮੰਨੇ ਜਾਣੇ ਚਾਹੀਦੇ ਨੇ, ਉਹਨਾਂ ਦੇ ਹੱਕ ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਹਾਂਜੀ, ਇੰਡੀਆ ਦੇ ਵਿੱਚ ਜਿਹੜੇ ਜ਼ਿਮੀਂਦਾਰਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ, ਅਤੇ ਜ਼ਿਮੀਂਦਾਰ ਤੋਂ ਬਗੈਰ ਕੋਈ ਮੁਲਕ ਨਹੀਂ ਜਿਹੜਾ ਜ਼ਿਮੀਂਦਾਰ ਤੋਂ ਬਗੈਰ ਚੱਲਦਾ ਆ। ਤਕਰੀਬਨ 90% ਜਿਹੜਾ ਆ ਜ਼ਿਮੀਂਦਾਰ 'ਤੇ ਸਾਰਿਆਂ ਦਾ ਰੋਜ਼ਗਾਰ ਆ, ਅਤੇ ਹਰ ਚੀਜ਼ ਜਿਹੜੀ ਆ ਖਾਣ ਪੀਣ ਵਾਲੀ ਚੀਜ਼ ਜਿਹੜੀ ਜ਼ਿਮੀਂਦਾਰ ਤੋਂ ਸ਼ੁਰੂ ਹੁੰਦੀ ਆ, ਔਰ ਜ਼ਿਮੀਂਦਾਰ ਤੋਂ ਬਗੈਰ ਕਿਸੇ ਦਾ ਬੰਦੇ ਦਾ ਗੁਜ਼ਾਰਾ ਨਹੀਂ ਹੈਗਾ। ਲੇਕਿਨ ਸਭ ਤੋਂ ਜ਼ਿਆਦਾ ਧੱਕਾ ਜਿਹੜਾ ਜ਼ਿਮੀਂਦਾਰ ਨਾਲ ਕੀਤਾ ਜਾਂਦਾ, ਔਰ ਜ਼ਿਮੀਂਦਾਰ ਦੇ ਹਰ ਮਹਿਕਮੇ ਨੂੰ ਜਿਹੜਾ ਪ੍ਰੋਟੋਕੋਲ ਦਿੱਤਾ ਜਾਂਦਾ, ਲੇਕਿਨ ਹਰ ਮਹਿਕਮੇ ਦਾ ਸੋਚਿਆ ਜਾਂਦਾ, ਲੇਕਿਨ ਇੱਕ ਬਹੁਤ ਜ਼ਿਮੀਂਦਾਰ ਆ ਜਿਹਦਾ ਕੋਈ ਹਕੂਮਤ ਨਹੀਂ ਸੋਚਦੀ। ਬਲਕਿ ਇੰਡੀਆ ਦੇ ਵਿੱਚ ਤਾਂ ਜ਼ਿਮੀਂਦਾਰ ਜਿਹੜੇ ਆ ਬਹੁਤ ਖੁਦਕਸ਼ੀਆਂ ਕਰਨੇ ਆ। ਹਾਲਾਂਕਿ ਸਾਰਾ ਜਿਹੜਾ ਜੋ ਵੀ ਕੁਛ ਚੀਜ਼ ਆ ਜਿਹੜੀ ਇਹਦਾ ਦਾਰਮਦਾਰ ਆ ਜ਼ਿਮੀਂਦਾਰੇ 'ਤੇ ਹੀ ਆ, ਔਰ ਜ਼ਿਮੀਂਦਾਰੇ ਤੋਂ ਬਗੈਰ ਜਿਹੜਾ ਕੋਈ ਮੁਲਕ ਜਿਹੜਾ ਉਹ ਚੱਲ ਨਹੀਂ ਸਕਦਾ, ਕਿਉਂਕਿ ਜਿਹੜਾ ਜ਼ਰਾਇਤ ਆ, ਜ਼ਰਾਇਤ ਦੇ ਨਾਲ ਹੀ ਹਰ ਚੀਜ਼ ਖਾਣ ਪੀਣ ਵਾਲੀ ਜਿਹੜੀ ਆ ਚੀਜ਼ ਆ ਸਾਡੀ ਜ਼ਰਾਇਤ ਤੋਂ ਹੀ ਸ਼ੁਰੂ ਹੁੰਦੀ ਆ, ਔਰ ਜ਼ਮੀਨ ਤੋਂ ਹੀ ਪੈਦਾ ਹੁੰਦੀ ਆ। ਜਿਹੜਾ ਸਾਡਾ ਕਿਸਾਨ ਆ ਇਹ ਹੀ ਪੈਦਾ ਕਰਦਾ ਆ, ਲੇਕਿਨ ਦੂਸਰੇ ਲੋਕ ਉਹਨੂੰ ਖਾਂਦੇ। ਇਸ ਤੋਂ ਬਗੈਰ ਸਾਡਾ ਗੁਜ਼ਾਰਾ ਕੋਈ ਨਹੀਂ ਹੈਗਾ। ਇਹ ਜੀ ਚੜ੍ਹਦੇ ਔਰ ਲਹਿੰਦੇ ਪੰਜਾਬ ਦਾ ਮੁਸ਼ਤਰਕਾ ਮਸਲਾ ਹੈ ਜੀ। ਜ਼ਿਮੀਂਦਾਰੇ ਦੇ ਵਿੱਚ ਉਹ ਜਿੱਦਾਂ ਸਿਆਣੇ ਕਹਿੰਦੇ ਆ ਵੀ ਬਾਗਾਂ ਵਾਲਾ ਨਹੀਂ ਕਮਾਉਂਦਾ, ਫੇਰੀ ਵਾਲਾ ਕਮਾਉਂਦਾ, ਉਹ ਹਿਸਾਬ ਹੋ ਜਾਂਦਾ। ਜ਼ਮੀਂਦਾਰ 6 ਮਹੀਨੇ 4 ਮਹੀਨੇ 8 ਮਹੀਨੇ ਮੁਖਤਲਿਫ ਫਸਲਾਂ ਨੂੰ ਮੁਖਤਲਿਫ ਟਾਈਮ ਲੱਗਦਾ ਉਹਨਾਂ ਨੂੰ। ਪੋਹ ਮਾਘ ਦੇ ਸਰਦੀਆਂ ਵਿੱਚ ਜਾ ਕੇ ਰਾਤਾਂ ਨੂੰ ਪਾਲੇ ਦੇ ਵਿੱਚ ਜਾ ਕੇ ਪਾਣੀ ਲਾਉਂਦੇ ਆ, ਬਾਕੀ ਖਾਦ ਗੋਡੀ ਹਰ ਸ਼ਾ ਕਰਦੇ ਆ। ਉਸ ਤੋਂ ਬਾਅਦ ਕਿਤੇ ਫਸਲ ਦੇਖਣ ਦਾ, ਜੇ ਹਨੇਰੀਆਂ ਤੂਫਾਨਾਂ ਤੋਂ ਬਚ ਜਾਵੇ ਤਾਂ ਦੇਖਣ ਦਾ ਮੌਕਾ ਮਿਲਦਾ। ਉਸ ਤੋਂ ਬਾਅਦ ਜਾ ਕੇ ਜਦੋਂ ਰੇਟ ਵਾਲਾ ਉਹਨਾਂ ਮਸਲਾ ਬਣਦਾ ਫਿਰ ਉਹਦਾ ਰਗੜਾ ਕੱਢ ਦਿੰਦੇ ਆ। ਉਹੀ ਜਦੋਂ ਚੀਨੀ ਦੁਬਾਰਾ ਉਹਨੂੰ ਲੈਣੀ ਪੈਂਦੀ ਆ ਉਹਦਾ ਫਿਰ ਰਗੜਾ ਨਿਕਲਦਾ। ਤੁਸੀਂ ਸਮਝਦੇ ਨਹੀਂ ਜਿਹੜਾ ਉਹ ਬੀਜਦਾ ਆ, ਬੀਜ ਦਿੰਦਾ, ਮੁੜ ਕੇ ਉਹ ਥੈਲੀਆਂ ਵਿੱਚ ਉਹਨੂੰ ਕਿਲੋਆਂ 'ਚ ਮਿਲਦਾ। ਇਹ ਵੀ ਜ਼ੁਲਮ ਨਹੀਂ ਹੈਗਾ? ਬਹੁਤ ਜ਼ਿਆਦਾ ਬੜਾ ਵੱਡਾ ਜ਼ੁਲਮ ਆ। ਬਲਕਿ ਜਦੋਂ ਜ਼ਿਮੀਂਦਾਰ ਕੋਲ ਫਸਲ ਹੁੰਦੀ ਆ ਉਦੋਂ ਅੱਧੇ ਰੇਟ ਨਾਲ ਵਿਕਦੀ ਆ, ਜਦੋਂ ਗਾਂ ਟਾਕੀਆਂ ਕੋਲ ਚੱਲ ਜਾਂਦੀ ਆ ਉਦੋਂ ਉਹਦਾ ਡਬਲ ਰੇਟ ਹੋ ਜਾਂਦਾ। ਜ਼ਿਮੀਂਦਾਰ ਨੂੰ ਜਦੋਂ ਮੁੜ ਕੇ ਉਹ ਲੈਣੀ ਪੈਂਦੀ ਆ ਤਾਂ ਉਹਨੂੰ ਡਬਲ ਰੇਟ ਨਾਲ ਲੈਣੀ ਪੈਂਦੀ ਆ ਹਰ ਚੀਜ਼ ਜਿਹੜੀ। ਬਲਕਿ ਚੀਨੀ ਆ, ਦੇਖੋ ਗੰਨਾ ਜਿਹੜਾ ਜ਼ਿਮੀਂਦਾਰ ਤੋਂ ਬੜੇ ਸਸਤੇ ਰੇਟ ਨਾਲ ਲੈਂਦੇ ਆ, ਉਹਨੂੰ ਜਿਹੜੀ ਚੀਨੀ ਆ ਉਹ ਦੁੱਗਣੇ ਰੇਟ ਨਾਲ ਵਾਪਸ ਦਿੰਦੇ ਆ ਜਦੋਂ ਉਹਦੇ ਕੋਲ ਲੈ ਲੈਂਦੇ ਆ। ਇਸ ਕਰਕੇ ਜਿਹੜੇ ਆਪਣੇ ਕਾਰੋਬਾਰੀ ਲੋਕ ਆ ਉਹ ਬਹੁਤ ਅੱਗੇ ਜਾਣ ਡਏ ਆ, ਮਿੱਲਾਂ ਵਾਲੇ ਬਹੁਤ ਅੱਗੇ ਜਾਣ ਡਏ ਆ, ਜ਼ਿਮੀਂਦਾਰ ਬਹੁਤ ਪਿੱਛੇ ਜਾਣ ਡਿਆ। ਜ਼ਿਮੀਂਦਾਰ ਨੂੰ ਨਾ ਤਾਂ ਖਾਦ ਦੇ ਵਿੱਚ ਕੋਈ ਸਬਸਿਡੀ ਦੇਣ ਡਏ ਆ, ਨਾ ਬੀਜਾਂ ਦੇ ਵਿੱਚ ਸਬਸਿਡੀ ਦੇਣ ਡਏ ਆ, ਬਲਕਿ ਜ਼ਿਮੀਂਦਾਰ ਦੀ ਜਿਹੜੀ ਕਣਕ ਆ ਉਹ ਜਿਹੜੀ ਜਦੋਂ ਸਾਫ਼ ਸੂਫ ਕਰਕੇ ਉਹਨੂੰ ਬੀਜ ਜਿਹੜਾ ਦੁੱਗਣੇ ਰੇਟ 'ਤੇ ਵਾਪਸ ਬੀਜਣ ਲਈ ਦੇਣ ਡਏ ਆ। ਜ਼ਿਮੀਂਦਾਰ ਨਾਲ ਜਿਹੜਾ ਹਰ ਤਰ੍ਹਾਂ ਹੀ ਧੱਕਾ ਹੋ ਰਿਹਾ ਹੈ। ਪਹਿਲੇ ਤਾਂ ਮੈਂ ਆਪਣੇ ਪੰਜਾਬੀ ਭਾਈਆਂ ਨੂੰ ਜਿਹੜੇ ਚੜ੍ਹਦੇ ਪੰਜਾਬ ਦੇ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਉਹ ਆਪਣੇ ਬੀਵੀ ਬੱਚਿਆਂ ਲਈ, ਆਪਣੇ ਕਿਸਾਨ ਭਾਈਆਂ ਲਈ ਉੱਥੇ ਪੋਹ ਮਾਘ ਦੀਆਂ ਰਾਤਾਂ 'ਚ ਠੰਡ ਦੇ ਵਿੱਚ ਖੜ੍ਹੇ ਹੈ। ਉੱਥੇ ਉਹਨਾਂ ਨੇ ਜ਼ਿਮੀਂਦਾਰਾ ਸ਼ੁਰੂ ਕਰਤਾ, ਫੁੱਟਪਾਥਾਂ 'ਤੇ ਸਬਜ਼ੀਆਂ ਲਾਤੀਆਂ, ਅਤੇ ਮੈਂ ਪੁਰਜ਼ੋਰ ਅਪੀਲ ਕਰਦਾ ਕਿ ਉਹਨਾਂ ਦੇ ਹਕੂਕ ਉਹਨਾਂ ਨੂੰ ਦਿੱਤੇ ਜਾਣ। ਅਗਰ ਇਹ ਧਰਨਾ ਲੰਬਾ ਹੁੰਦਾ ਆ, ਜ਼ਿਆਦਾ ਦੇਰ ਤੱਕ ਚੱਲਦਾ, ਤੁਸੀਂ ਸਮਝਦੇ ਨਹੀਂ ਵੀ ਇਹ ਹੋਰ ਜ਼ਿਆਦਾ ਮੁਸ਼ਕਿਲਾਤ ਜਿਹੜੀਆਂ ਕ੍ਰੀਏਟ ਹੋ ਸਕਦੀਆਂ? ਇਹ ਹਕੂਮਤ ਲਈ ਵੀ ਮੁਸ਼ਕਿਲਾਤ ਹੈ, ਔਰ ਜਿਹੜੇ ਕਿਸਾਨ ਭਾਈ ਆ ਉਹਨਾਂ ਲਈ ਤਾਂ ਹੈ। ਉਹਨਾਂ ਦੇ ਆਖਰ ਬੀਵੀ ਬੱਚੇ ਹੈ, ਪਿੱਛੇ ਜ਼ਿਮੀਂਦਾਰ ਆ, ਉਹਨਾਂ ਦੇ ਜਾਨਵਰ ਹੈ, ਉਹਨਾਂ ਲਈ ਵੀ ਪਰੇਸ਼ਾਨੀ ਹੈ, ਕਿਉਂਕਿ ਉਹਨਾਂ ਨੇ ਚਾਰਾ ਵੀ ਕੱਟਣਾ ਹੁੰਦਾ। ਅਤੇ ਬੀਜਣਗੇ ਤਾਂ ਕੱਟਣਗੇ, ਜ਼ਾਹਰ ਹੈ ਬੀਜਣਗੇ, ਬੀਜਿਆ ਜਿਹੜਾ ਉਹ ਵੀ ਤਾਂ ਕੱਟਣਾ ਕਿ ਨਹੀਂ। ਅਤੇ ਮੈਂ ਤਾਂ ਇਹੀ ਕੋਈ ਗੁਜ਼ਾਰਿਸ਼ ਕਰੂੰਗਾ ਕਿ ਉਹਨਾਂ ਲਈ ਕੋਈ ਅੱਛਾ ਸੋਚਿਆ ਜਾਏ। ਕਾਫੀ ਲੰਬਾ ਟਾਈਮ ਹੋ ਗਿਆ ਧਰਨੇ ਨੂੰ, ਮੇਰਾ ਖਿਆਲ ਆ ਵੀ ਮਹੀਨੇ ਤੋਂ ਉੱਪਰ ਤਾਂ ਉੱਥੇ ਹੋ ਗਿਆ ਨਾ, 1.5 ਮਹੀਨੇ ਵੱਲੋਂ ਗੱਲ ਹੋ ਗਈ, ਲੇਕਿਨ ਇਹ ਗੱਲ ਚੱਲੀ ਨੂੰ ਤਕਰੀਬਨ 6 ਮਹੀਨੇ ਹੋ ਗਏ ਆ। ਔਰ
ਜਿਸ ਤਰ੍ਹਾਂ ਹੁਣ ਆਪਣੇ ਇਲਾਕੇ 'ਚ ਉੱਧਰ ਵੀ ਬਰਾਬਰ ਜਿਹਾ ਮੌਸਮ ਚੱਲਦਾ ਹੈ ਕਿ ਕਣਕਾਂ ਦੀ ਬਿਜਾਈ ਸ਼ੁਰੂ ਹੁੰਦੀ ਆ। ਕਣਕਾਂ ਤੇ ਹੁਣ ਕਾਫੀ ਉੱਪਰ ਆ ਗਈਆਂ ਤੇ ਪਤਾ ਨਹੀਂ ਉਹਨਾਂ ਨੇ ਇੰਨੀ ਦੇਰ ਦੇ ਵਿੱਚ ਕਣਕਾਂ ਵੀ ਬੀਜੀਆਂ ਜਾਂ ਨਹੀਂ ਬੀਜੀਆਂ। ਅਗਰ ਨਹੀਂ ਬੀਜੀਆਂ ਤੇ ਉਹਨਾਂ ਦੇ ਆਪਣੇ ਘਰ ਤੇ ਜਿਹੜੀ ਪਰੇਸ਼ਾਨੀ ਬਣਨੀ ਜਿਹੜੀ ਗਾਂ ਜਾ ਕੇ ਲੋਕਾਂ ਲਈ ਬਣਨੀ, ਜਿਹੜੇ ਬਣਿਆ ਆਪਣਾ ਆਟਾ ਲੈਂਦੇ ਆ, ਸਾਰਾ ਕੁਝ ਕਰਦੇ ਆ, ਉਹਨਾਂ ਲਈ ਵੀ ਉਹ ਬਹੁਤ ਸਾਰੀ ਪਰੇਸ਼ਾਨੀ ਬਣ ਸਕਦੀ ਆ। ਦੇਖੋ ਜੀ, ਇੱਕ ਮਿਸਾਲ ਹੈ, ਜਦੋਂ ਕੋਈ ਵੀ ਫਸਲ ਬੀਜੀ ਜਾਂਦੀ ਉਹਨਾਂ ਨਾਲ ਬਹੁਤ ਸਾਰੇ ਲੋਕ ਟੱਚ ਹੁੰਦੇ। ਕਿਸਾਨ ਅਗਰ ਵਿਚਾਰੇ ਦਾ ਉਹਦਾ ਤਾਂ ਖੈਰ ਹੈ ਹੀ, ਇਹਦਾ ਹੀ ਆਸਰਾ, ਉਹਨੇ ਲਿਜਾ ਕੇ ਫਸਲ ਜਾ ਕੇ ਮੰਡੀ 'ਚ ਸਿੱਟਣੀ ਹੈ, ਉਹਦੇ ਤੋਂ ਗਾਂ ਲੋਕਾਂ ਨੇ ਖਰੀਦਣੀ। ਅਗਰ ਮੰਡੀ 'ਚ ਨਹੀਂ ਜਾਊ, ਜ਼ਾਹਰ ਹੈ ਹਰ ਬੰਦੇ ਲਈ ਪਰੇਸ਼ਾਨੀ ਹੋਊ। ਅਤੇ ਅਸੀਂ ਤਾਂ ਦੁਆ ਹੀ ਕਰ ਸਕਦੇ ਉਹਨਾਂ ਲਈ, ਜਾਂ ਹਕੂਮਤ ਅੱਗੇ ਅਪੀਲ ਕਰ ਸਕਦੇ ਕਿ ਉਹਨਾਂ ਨੂੰ ਉਹਨਾਂ ਦੇ ਹਕੂਕ ਦਿੱਤੇ ਜਾਣ। ਇਹ ਦੇਖੋ ਜੀ, ਜਿਸ ਤਰ੍ਹਾਂ ਇੱਕ ਜ਼ਿਮੀਂਦਾਰ ਆ ਉਹ ਆਪਣੀਆਂ ਫਸਲ ਲੈ ਕੇ ਜਾਂਦਾ, ਜਾਂ ਇੱਕ ਬੰਦੇ ਨੇ ਬਾਗ ਲਾਇਆ, ਉਹ ਆਪਣੇ ਬੂਟੇ ਦੇ ਬੋਰੇ ਭਰ ਕੇ ਫਰੂਟ ਦੇ ਲੈ ਕੇ ਜਾਂਦਾ ਆ, ਉਹਨੂੰ ਹੋ ਸਕਦਾ ਉਹ ਰੇਹੜੀ ਜਾਂ ਟਰਾਲੀ ਜਿਹੜੀ ਭਰ ਕੇ ਲਿਜਾਂਦਾ ਉਹਦੇ ਵਿੱਚ ਉਨੀ ਬਚਤ ਨਾ ਹੁੰਦੀ ਹੋਵੇ, ਲੇਕਿਨ ਇੱਕ ਬੰਦਾ ਇੱਕ ਆਪਣੀ ਇੱਥੇ ਸ਼ਹਿਰ ਰੇਹੜੀ ਲਾ ਕੇ ਖੜਾ ਆ, ਉਹਨੂੰ ਉਹ ਸ਼ਾਮ ਤੱਕ ਉਹ 2-4 ਬੋਰੇ ਵੇਚਣ ਦੇ ਵਿੱਚ ਵੀ ਜਾਂ 2-4 ਪੇਟੀਆਂ ਵੇਚਣ ਦੇ ਵਿੱਚ ਵੀ ਉਹਦੇ ਨਾਲੋਂ ਦੁੱਗਣੀ ਬਚਤ ਹੋ ਜਾਂਦੀ ਆ। ਤੇ ਕਿਸਾਨ ਇੱਕ ਐਸਾ ਤਬਕਾ ਆ ਸਾਡੇ ਮਾਸ਼ਰੇ ਦੇ ਵਿੱਚ, ਸਾਡੇ ਇਹਨੂੰ ਅੰਨਦਾਤਾ ਵੀ ਕਿਹਾ ਜਾ ਸਕਦਾ, ਕਿਉਂਕਿ ਇਹ ਅੰਨ ਪੈਦਾ ਕਰਦਾ ਆ। ਔਰ ਇਹ ਅੰਨ ਜਿਹੜਾ ਨਾ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਹਰ ਜਗ੍ਹਾ ਜਿਹੜੇ ਲੋਕ ਜ਼ਿਮੀਂਦਾਰਾਂ ਨਹੀਂ ਕਰਦੇ ਉਹਨਾਂ ਦੇ ਇਹ ਇਸਤੇਮਾਲ ਦੇ ਵਿੱਚ ਆਉਂਦਾ ਆ। ਲਿਹਾਜ਼ਾ ਸਾਡੀ ਵੀ ਪੁਰਜ਼ੋਰ ਅਪੀਲ ਆ, ਪੁਰਜ਼ੋਰ ਮਤਲਬ ਅਸੀਂ ਰਿਕੁਐਸਟ ਕਰਦੇ ਹਾਂ ਕਿ ਜਿਹੜੇ ਇਹਨਾਂ ਦੇ ਜਾਇਜ਼ ਮੁਤਾਲਬਾਤ ਆ ਇਹਨਾਂ ਨੂੰ ਮੰਨਿਆ ਜਾਵੇ। ਆਪਣੀ ਅੜੀ ਜਿਹੜੀ ਆ ਨਾ ਇਹਨੂੰ ਛੱਡ ਕੇ ਇੱਕ ਮੈਰਿਟ ਦੀ ਗੱਲ ਸਮਝਦਿਆਂ ਹੋਇਆਂ ਇਹਨਾਂ ਦੇ ਜਿਹੜੇ ਮੁਤਾਲਬਾਤ ਆ ਉਹ ਮੰਨੇ ਜਾਣ, ਔਰ ਇਹ ਵਿਚਾਰੇ ਆਪਣੇ ਘਰਾਂ ਨੂੰ ਵਾਪਸ ਆਉਣ। ਚੜ੍ਹਦੇ ਪੰਜਾਬ 'ਚ ਜੋ ਹੋ ਰਿਹਾ ਆ ਕਿਸਾਨਾਂ ਦੇ ਨਾਲ, ਉਹਦੇ ਬਾਰੇ ਅਸੀਂ ਅੱਜ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਬੰਦਿਆਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਜੀ। ਇੱਕ ਨਵੇਂ ਬੰਦੇ ਕੋਲ ਆਏ, ਇਹਨਾਂ ਕੋਲ ਵੀ ਪੁੱਛਦੇ ਹਾਂ ਕਿ ਇਹ ਉਹਨਾਂ ਦੇ ਬਾਰੇ ਕੀ ਕਹਿੰਦੇ ਆ। ਬਹੁਤ ਬੁਰਾ ਹੋ ਰਿਹਾ। ਅਸੀਂ ਸਿੱਖ ਵੀਰਾਂ ਦੇ ਨਾਲ ਆ, ਹਰ ਵਕਤ ਹਰ ਸਾਲ ਹਰ ਤਰ੍ਹਾਂ ਦਾ ਤਾਬਨ ਕਰਾਂਗੇ। ਅਸੀਂ ਉਹਨਾਂ ਨੂੰ ਫਤਿਹ ਵੀ ਬੁਲਾਉਂਦੇ ਹਾਂ। ਵਾਹਿਗੁਰੂ ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਲਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਅਸੀਂ ਹਰ ਤਰ੍ਹਾਂ ਦਾ ਸਾਥ ਅਸੀਂ ਦਿਆਂਗੇ ਉਹਦੇ ਨਾਲ। ਬੁਰਾ ਹੋ ਰਿਹਾ ਵਾ, ਗੌਰਮੈਂਟ ਨੂੰ ਨਹੀਂ ਇੱਦਾਂ ਦਾ ਕਰਨਾ ਚਾਹੀਦਾ। ਤੁਸੀਂ ਸਮਝਦੇ ਆ ਕਿ ਜਿਹੜੇ ਕੋਈ ਵੀ ਲੀਡਰ ਆ ਉਹਦਾ ਆਪਣੀ ਕੌਮ ਦੇ ਨਾਲ ਇਸ ਤਰ੍ਹਾਂ ਜ਼ਿੱਦ ਕਰਨਾ, ਇਸ ਤਰ੍ਹਾਂ ਅੜੀ ਕਰਨਾ, ਇਹ ਜਾਇਜ਼ ਆ? ਮੋਦੀ ਜਿਹੜਾ ਲੀਡਰ ਨਹੀਂ ਹੈਗਾ, ਉਹ ਇੱਕ ਜ਼ਿੱਦੀਆ ਜਿਹਾ ਆਦਮੀ ਆ, ਬੜਾ ਘਟੀਆਪਨ ਔਰ ਬਹੁਤ ਘਟੀਆਪਨ ਉਹਦੇ 'ਚ। ਹਾਂ, ਸਿੱਖ ਵੀਰਾਂ ਦੇ ਨਾਲ ਆ, ਅਸੀਂ ਉਹਨਾਂ ਨੂੰ ਹਰ ਤਰ੍ਹਾਂ ਦੀ ਸਪੋਰਟ ਕਰਾਂਗੇ ਇਨਸ਼ਾਅੱਲਾ। ਤੁਸੀਂ ਸਮਝਦੇ ਨਹੀਂ ਕਿ ਜਿਸ ਤਰ੍ਹਾਂ ਉਹ ਜਾ ਰਹੇ ਆ, ਆਪਣਾ ਲੰਬਾ ਧਰਨਾ ਹੋ ਰਿਹਾ, ਇਹਦੇ ਨਾਲ ਉੱਥੇ ਗਜ਼ਾਈ ਬਹਿਰਾਨ ਹੋ ਸਕਦਾ ਹੈ? ਇਨਸ਼ਾਅੱਲਾ ਮੁਕਾਬਲਾ ਕਰਨਗੇ ਜੀ ਉਹ, ਅੱਲਾ ਵੀ ਮਦਦ ਕਰੇਗਾ। ਅਸੀਂ ਸਾਰੇ ਨਾਲ ਆ ਉਹਨਾਂ ਦੇ ਇਨਸ਼ਾਅੱਲਾ। ਜੇ ਸਾਨੂੰ ਬਾਰਡਰ ਪਾਰ ਵੀ ਜਾਣਾ ਪਿਆ, ਲਾਜ਼ਮੀ ਜਾਵਾਂਗੇ ਇਨਸ਼ਾਅੱਲਾ। ਇਹ ਆ ਜੀ ਜਜ਼ਬਾ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਪੰਜਾਬੀ ਵੀਰਾਂ ਦਾ, ਆਪਣੇ ਚੜ੍ਹਦੇ ਪੰਜਾਬੀ ਵੀਰਾਂ ਲਈ। ਤੇ ਇਨਸ਼ਾਅੱਲਾ ਉਹਨਾਂ ਦੇ ਜਿਹੜੇ ਜਾਇਜ਼ ਮੁਤਾਲਬਾਤ ਆ ਹਕੂਮਤ ਨੂੰ ਚਾਹੀਦਾ ਆ ਕਿ ਮੰਨਣੇ ਚਾਹੀਦੇ ਆ, ਕਿਉਂਕਿ ਜੇ ਅਗਰ ਕਿਸਾਨ ਨਹੀਂ ਤੇ ਬਾਕੀ ਸਾਡੇ ਲਈ ਵੀ ਪਰੇਸ਼ਾਨੀ। ਅਸੀਂ ਤਾਂ ਆਪ ਇੱਕ ਜ਼ਿਮੀਂਦਾਰ ਤਬਕੇ ਨਾਲ ਤਲਕ ਰੱਖਣ ਵਾਲੇ ਬੰਦੇ ਆ ਜੀ, ਕਿ ਜਿਹੜਾ ਕਿਸਾਨੀ ਆ ਨਾ ਜੀ, ਅਗਰ ਹੈ ਨਹੀਂ ਗੀ ਮੁੱਕਦੀ ਆ ਤੇ ਫਿਰ ਸ਼ਹਿਰਾਂ ਵਾਲੇ ਵੀ ਮੁੱਕਦੇ ਆ ਜੀ।